ਰਣਵੀਰ ਸਿੰਘ ਜੀ ਕਹਿੰਦੇ ਵੀ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ। ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ ਦਿਨਾਂ ਦੇ ਵਿੱਚ ਥਾਈਲੈਂਡ ਦੇ ਵਿੱਚ ਇੱਕ ਮਾਸ ਸ਼ੂਟਿੰਗ ਹੋਈ ਸੀ ਡੇ ਕੇਅਰ ਦੇ ਵਿੱਚ, ਜਿੱਥੇ ਬੱਚਿਆਂ ਦਾ ਡੇ ਕੇਅਰ ਸੀ। ਇੱਕ ਐਕਸ ਪੁਲਿਸ ਆਫੀਸਰ ਨੇ, ਜਿਹਦੀ ਕਿ ਹੀਅਰਿੰਗ ਸੀਗੀ, ਨੈਕਸਟ ਡੇ ਜਾ ਕੇ ਗੋਲੀਆਂ ਚਲਾਤੀਆਂ, ਜਿਹਦੇ ਨਾਲ 37 ਲੋਕਾਂ ਦੀ ਮੌਤ ਹੋਈ। ਉਸ ਦੇ ਵਿੱਚ ਉਸ ਦੀ ਆਪਣੀ ਵਾਈਫ ਤੇ ਆਪਣਾ ਬੱਚਾ ਵੀ ਸੀਗਾ। ਤੇ ਪਰ ਇੱਕ 3 ਸਾਲਾਂ ਦੀ ਜਿਹੜੀ ਬੱਚੀ ਆ, ਉਹ ਬਚ ਗਈ ਹੈ ਸਾਰੇ ਕਾਸੇ ਤੋਂ। ਕਹਿੰਦੇ 3 ਸਾਲਾਂ ਦੀ ਬੱਚੀ ਪਵਿਨਤ ਸਪਲਬੋਂਗ, ਇਹ ਉਸ ਟਾਈਮ ਸੁੱਤੀ ਹੋਈ ਸੀਗੀ ਤੇ ਇਹਦੇ ਉੱਤੇ ਕੰਬਲ ਪਿਆ ਹੋਇਆ ਸੀ। ਤੇ ਹੋ ਸਕਦਾ ਕਹਿੰਦੇ ਵੀ ਬਹੁਤ ਡੂੰਘੀ ਨੀਂਦ ਦੇ ਵਿੱਚ ਸੁੱਤੀ ਹੋਈ ਹੋਵੇ। ਤੇ ਜਦੋਂ ਉਸ ਨੂੰ ਕਾਫੀ ਘੰਟਿਆਂ ਬਾਅਦ ਜਦੋਂ ਉੱਥੋਂ ਬੋਡੀਜ਼ ਕੱਢਣੀਆਂ ਸ਼ੁਰੂ ਹੋਈਆਂ, ਕੱਢਿਆ ਤੇ ਉਹ ਬਿਲਕੁਲ ਠੀਕ ਠਾਕ ਸੀ। ਪਰ ਕਹਿੰਦੀ ਵੀ ਉਸ ਨੂੰ ਕੁਛ ਯਾਦ ਨਹੀਂ ਹੈ ਵੀ ਕੀ ਹੋਇਆ ਜਾਂ ਕੀ ਨਹੀਂ ਹੋਇਆ। 38 ਲੋਕਾਂ ਦੀ ਜੋ ਮੌਤ ਆ ਇਸ ਡੇ ਕੇਅਰ ਸੈਂਟਰ ਦੇ ਵਿੱਚ ਹੋਈ ਆ, ਜਿਹਦੇ ਵਿੱਚ 24 ਬੱਚੇ ਸੀਗੇ, ਕਈ 2 ਸਾਲਾਂ ਤੱਕ ਦੇ ਬੱਚੇ ਵੀ ਸੀ। ਸੋ ਜੇ ਬੱਚੀ ਬਚੀ ਆ, ਇਹ 3 ਸਾਲਾਂ ਦੀ ਬੱਚੀ ਹੈਗੀ ਆ। ਉਸ ਤੋਂ ਬਾਅਦ ਸ਼ੂਟਿੰਗ ਤੋਂ ਬਾਅਦ ਗਨਮੈਨ ਨੇ ਆਪਣੇ ਘਰ ਜਾ ਕੇ ਆਪਣੇ ਆਪ ਨੂੰ ਮਾਰ ਲਿਆ, ਜੋ ਕਿ ਇੱਕ ਸਾਬਕਾ ਪੁਲਿਸ ਆਫੀਸਰ ਸੀ। ਉਸ ਨੂੰ ਉਸ ਦੀ ਜੌਬ ਤੋਂ ਡਿਸਮਿਸ ਕੀਤਾ ਹੋਇਆ ਸੀ, ਕਿਉਂਕਿ ਉਹ ਡਰੱਗ ਯੂਜ਼ ਦੇ ਵਿੱਚ ਇਨਵੋਲਵ ਸੀ। ਤੇ ਉਸ ਦੀ ਜੋ ਹੀਅਰਿੰਗ ਸੀਗੀ, ਉਹ ਜਿਸ ਦਿਨ ਉਸਨੇ ਕਿਲਿੰਗ ਕੀਤੀ ਆ, ਉਸ ਤੋਂ ਨੈਕਸਟ ਡੇ ਸੀਗੀ। ਸੋ ਇਸ ਬੱਚੀ ਦੀ ਮਦਰ ਨੇ ਕਿਹਾ ਵੀ ਮੈਂ ਖੁਸ਼ ਹਾਂ ਵੀ ਮੇਰੀ ਬੱਚੀ ਬਚ ਗਈ ਆ, ਪਰ ਜੋ ਹੋਰ 37 ਜਾਣਿਆਂ ਦੀ ਮੌਤ ਹੋਈ ਆ, ਉਹ ਬਹੁਤ ਹੀ ਦਰਦਨਾਕ ਘਟਨਾ ਆ। ਵੀ ਇਹ ਇੱਕ ਤਰ੍ਹਾਂ ਨਾਲ ਕੋਈ ਰੱਬੀ ਭਾਣਾ ਹੀ ਵਾਪਰਿਆ ਵੀ ਜਿਹੜੀ ਇੰਨੇ ਕਾਸੇ ਦੇ ਵਿੱਚੋਂ ਜਿਹੜੇ ਸਾਰੇ ਮਾਰੇ ਗਏ, ਸਿਰਫ ਇੱਕ ਬੱਚੀ ਜਿਹੜੀ ਸੁੱਤੀ ਹੋਈ ਸੀ ਉਹ ਬਚ ਗਈ। ਜੀ ਬਿਲਕੁਲ ਜੀ। ਸੋ ਚਲੋ, ਹੁਣ ਤਾਂ ਦੇਖੋ ਕਈ ਪਰਿਵਾਰ ਜਿਹੜੇ ਉਹ ਉੱਜੜ ਗਏ, ਪਰ ਉਸ ਬੱਚੀ ਦਾ ਜਿਹੜਾ ਆ ਇਸ ਚੀਜ਼ 'ਚ ਬਚਾਅ ਹੋ ਗਿਆ। ਰਣਵੀਰ ਸਿੰਘ ਜੀ ਕਹਿੰਦੇ ਵੀ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ। ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ ਦਿਨਾਂ ਦੇ ਵਿੱਚ ਥਾਈਲੈਂਡ ਦੇ ਵਿੱਚ ਇੱਕ ਮਾਸ ਸ਼ੂਟਿੰਗ ਹੋਈ ਸੀ ਡੇ ਕੇਅਰ ਦੇ ਵਿੱਚ, ਜਿੱਥੇ ਬੱਚਿਆਂ ਦਾ ਡੇ ਕੇਅਰ ਸੀ। ਇੱਕ ਐਕਸ ਪੁਲਿਸ ਆਫੀਸਰ ਨੇ, ਜਿਹਦੀ ਕਿ ਹੀਅਰਿੰਗ ਸੀਗੀ, ਨੈਕਸਟ ਡੇ ਜਾ ਕੇ ਗੋਲੀਆਂ ਚਲਾਤੀਆਂ, ਜਿਹਦੇ ਨਾਲ 37 ਲੋਕਾਂ ਦੀ ਮੌਤ ਹੋਈ। ਉਸ ਦੇ ਵਿੱਚ ਉਸ ਦੀ ਆਪਣੀ ਵਾਈਫ ਤੇ ਆਪਣਾ ਬੱਚਾ ਵੀ ਸੀਗਾ। ਤੇ ਪਰ ਇੱਕ 3 ਸਾਲਾਂ ਦੀ ਜਿਹੜੀ ਬੱਚੀ ਆ, ਉਹ ਬਚ ਗਈ ਹੈ ਸਾਰੇ ਕਾਸੇ ਤੋਂ। ਕਹਿੰਦੇ 3 ਸਾਲਾਂ ਦੀ ਬੱਚੀ ਪਵਿਨਤ ਸਪਲਬੋਂਗ, ਇਹ ਉਸ ਟਾਈਮ ਸੁੱਤੀ ਹੋਈ ਸੀਗੀ ਤੇ ਇਹਦੇ ਉੱਤੇ ਕੰਬਲ ਪਿਆ ਹੋਇਆ ਸੀ। ਤੇ ਹੋ ਸਕਦਾ ਕਹਿੰਦੇ ਵੀ ਬਹੁਤ ਡੂੰਘੀ ਨੀਂਦ ਦੇ ਵਿੱਚ ਸੁੱਤੀ ਹੋਈ ਹੋਵੇ। ਤੇ ਜਦੋਂ ਉਸ ਨੂੰ ਕਾਫੀ ਘੰਟਿਆਂ ਬਾਅਦ ਜਦੋਂ ਉੱਥੋਂ ਬੋਡੀਜ਼ ਕੱਢਣੀਆਂ ਸ਼ੁਰੂ ਹੋਈਆਂ, ਕੱਢਿਆ ਤੇ ਉਹ ਬਿਲਕੁਲ ਠੀਕ ਠਾਕ ਸੀ। ਪਰ ਕਹਿੰਦੀ ਵੀ ਉਸ ਨੂੰ ਕੁਛ ਯਾਦ ਨਹੀਂ ਹੈ ਵੀ ਕੀ ਹੋਇਆ ਜਾਂ ਕੀ ਨਹੀਂ ਹੋਇਆ। 38 ਲੋਕਾਂ ਦੀ ਜੋ ਮੌਤ ਆ ਇਸ ਡੇ ਕੇਅਰ ਸੈਂਟਰ ਦੇ ਵਿੱਚ ਹੋਈ ਆ, ਜਿਹਦੇ ਵਿੱਚ 24 ਬੱਚੇ ਸੀਗੇ, ਕਈ 2 ਸਾਲਾਂ ਤੱਕ ਦੇ ਬੱਚੇ ਵੀ ਸੀ। ਸੋ ਜੇ ਬੱਚੀ ਬਚੀ ਆ, ਇਹ 3 ਸਾਲਾਂ ਦੀ ਬੱਚੀ ਹੈਗੀ ਆ। ਉਸ ਤੋਂ ਬਾਅਦ ਸ਼ੂਟਿੰਗ ਤੋਂ ਬਾਅਦ ਗਨਮੈਨ ਨੇ ਆਪਣੇ ਘਰ ਜਾ ਕੇ ਆਪਣੇ ਆਪ ਨੂੰ ਮਾਰ ਲਿਆ, ਜੋ ਕਿ ਇੱਕ ਸਾਬਕਾ ਪੁਲਿਸ ਆਫੀਸਰ ਸੀ। ਉਸ ਨੂੰ ਉਸ ਦੀ ਜੌਬ ਤੋਂ ਡਿਸਮਿਸ ਕੀਤਾ ਹੋਇਆ ਸੀ, ਕਿਉਂਕਿ ਉਹ ਡਰੱਗ ਯੂਜ਼ ਦੇ ਵਿੱਚ ਇਨਵੋਲਵ ਸੀ। ਤੇ ਉਸ ਦੀ ਜੋ ਹੀਅਰਿੰਗ ਸੀਗੀ, ਉਹ ਜਿਸ ਦਿਨ ਉਸਨੇ ਕਿਲਿੰਗ ਕੀਤੀ ਆ, ਉਸ ਤੋਂ ਨੈਕਸਟ ਡੇ ਸੀਗੀ। ਸੋ ਇਸ ਬੱਚੀ ਦੀ ਮਦਰ ਨੇ ਕਿਹਾ ਵੀ ਮੈਂ ਖੁਸ਼ ਹਾਂ ਵੀ ਮੇਰੀ ਬੱਚੀ ਬਚ ਗਈ ਆ, ਪਰ ਜੋ ਹੋਰ 37 ਜਾਣਿਆਂ ਦੀ ਮੌਤ ਹੋਈ ਆ, ਉਹ ਬਹੁਤ ਹੀ ਦਰਦਨਾਕ ਘਟਨਾ ਆ। ਵੀ ਇਹ ਇੱਕ ਤਰ੍ਹਾਂ ਨਾਲ ਕੋਈ ਰੱਬੀ ਭਾਣਾ ਹੀ ਵਾਪਰਿਆ ਵੀ ਜਿਹੜੀ ਇੰਨੇ ਕਾਸੇ ਦੇ ਵਿੱਚੋਂ ਜਿਹੜੇ ਸਾਰੇ ਮਾਰੇ ਗਏ, ਸਿਰਫ ਇੱਕ ਬੱਚੀ ਜਿਹੜੀ ਸੁੱਤੀ ਹੋਈ ਸੀ ਉਹ ਬਚ ਗਈ। ਜੀ ਬਿਲਕੁਲ ਜੀ। ਸੋ ਚਲੋ, ਹੁਣ ਤਾਂ ਦੇਖੋ ਕਈ ਪਰਿਵਾਰ ਜਿਹੜੇ ਉਹ ਉੱਜੜ ਗਏ, ਪਰ ਉਸ ਬੱਚੀ ਦਾ ਜਿਹੜਾ ਆ ਇਸ ਚੀਜ਼ 'ਚ ਬਚਾਅ ਹੋ ਗਿਆ।